ਬਰਤਾਨੀਆ ਦੇ ਲੋਕਾਂ ਨੇ ਆਪਣਾ ਫਤਵਾ ਦਿੱਤਾ ਹੈ, ਲੇਬਰ ਨੂੰ ਉਹਨਾਂ ਨੇ 400 ਪਾਰ ਕਰਾ ਦਿੱਤਾ ਤੇ ਇਹ ਸ਼ਾਇਦ 128 ਕਿ 129 ਸੀਟਾਂ ਦੇ ਉੱਤੇ ਆਲਰੇਡੀ ਜਿਹੜੀ ਹੈ ਰਿਸ਼ੀ ਸੁਨਕ ਨੇ ਸਟੈਪ ਡਾਊਨ। ਉਹਨਾਂ ਦਾ ਚੇਂਜ ਆਫ ਪਾਵਰ ਬੜਾ ਕੁਇਕਲੀ ਹੁੰਦਾ ਹੈ। ਉੱਥੇ ਕੋਈ ਰਿਸ਼ੀ ਸੁਨਕ ਦੇ ਹਿੰਦੂ ਹੋਣ ਜਾਂ ਨਾ ਹੋਣ ਦੇ ਥੱਲੇ ਇਲੈਕਸ਼ਨ ਨਹੀਂ, ਉਹ ਤਾਂ ਜਿਹੜੀ ਐਂਟਾਈ ਸਿੱਖ ਵੇਵ ਪੂਰੀ ਕੰਜ਼ਰਵੇਟਿਵਸ ਨੇ ਜਿਹੜੀ ਸ਼ੁਰੂ ਕੀਤੀ ਸੀ ਉਹਦਾ ਇੱਕ ਐਂਡ ਹੋਏਗਾ। ਹੋਪਫੁਲੀ ਲੇਬਰ ਜਿਹੜੀ ਹਕੂਮਤ ਹੈ ਅਸੀਂ ਹੋਪ ਕਰਦੇ ਹਾਂ ਕਿ ਉਹ ਆਪਣੇ ਇਸ ਸਾਰੇ ਦੇ ਵਿੱਚ ਕਾਮਯਾਬ ਹੋਣ। ਇੰਗਲੈਂਡ ਦੇ ਵਿੱਚ ਅਵਤਾਰ ਸਿੰਘ ਖੰਡਾ ਦਾ ਸਸਪੀਸ਼ੀਅਸ ਸਰਕਮਸਟਾਂਸ ਸੀ, ਚਲੋ ਜੇ ਨਾ ਵੀ ਦਲੀਲ ਦੀ ਖਾਤਰ ਮਰਡਰ ਹੋਇਆ। ਹੁਣ ਤੁਸੀਂ ਦੇਖੋ ਕਿ ਈਵਨ ਆਟੋਪਸੀ ਤੱਕ ਨਾ ਹੋਣੀ, ਉਹਨਾਂ ਦੀ ਮਾਂ ਅਵਤਾਰ ਸਿੰਘ ਖੰਡੇ ਦੀ ਔਰ ਭੈਣ ਨੂੰ ਨਾ ਉੱਥੋਂ ਵੀਜ਼ਾ ਦੇਣਾ, ਨਾ ਇੱਥੋਂ ਉਹਨਾਂ ਦੀ ਡੈੱਡ ਬੋਡੀ ਉੱਥੇ ਭੇਜਣ ਦੀ ਲਾਈਨ ਰੱਖਣੀ। ਜਦੋਂ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੋਈ ਸੀ ਉਦੋਂ ਜਿਹੜੇ ਪ੍ਰੋਟੈਸਟ ਦੇ ਵਿੱਚ ਆਏ ਸੀ ਉਹਨਾਂ ਦੇ ਵੀਡੀਓ ਦੇ ਰਾਹੀਂ ਪਛਾਣ ਕਰਕੇ ਬੰਦਿਆਂ ਨੂੰ ਚੁੱਕਣਾ, ਯਾਨੀ ਇਵੇਂ ਲੱਗਣ ਲੱਗ ਗਿਆ ਸੀ ਕਿ ਰਿਸ਼ੀ ਸੁਨਕ ਦੇ ਥੱਲੇ ਜਿਹੜਾ ਯੂਕੇ ਦੀ ਫੋਰਨ ਮਿਨਿਸਟਰੀ ਆ ਉਹ ਇੰਡੀਅਨ ਫੋਰਨ ਮਿਨਿਸਟਰੀ ਦੀ ਐਕਸਟੈਂਸ਼ਨ ਹੈ, ਔਰ ਯੂਕੇ ਦਾ ਜਿਹੜਾ ਹੋਮ ਡਿਪਾਰਟਮੈਂਟ ਹੈ ਉਹ ਇੰਡੀਆ ਦੇ ਅਮਿਤ ਸ਼ਾਹ ਦੀ ਐਕਸਟੈਂਸ਼ਨ। ਇਹਨਾਂ ਦੇ ਪੀਰੀਅਡ ਦੇ ਦੌਰਾਨ ਹੀ ਜੱਗੀ ਜੌਲ ਜਿਹੜਾ ਲਗਭਗ 5-6 ਸਾਲ ਹੋ ਗਏ ਨੇ ਉਹ ਉਦੋਂ ਚੁੱਕਿਆ ਗਿਆ, ਕੋਈ ਉਸ ਦੇ ਉੱਤੇ ਫੋਲੋਅਪ ਨਹੀਂ। G20 ਹੋਏ, ਉਸ ਤੋਂ ਬਾਅਦ ਦੇ ਮੁਕਾਮ ਹੋਣ G7 ਜਾਂ ਦੂਜੇ, ਕਿਤੇ ਵੀ ਜਿਹੜਾ ਇਹਨਾਂ ਨੇ ਇਸ ਸਵਾਲ ਨੂੰ ਚੁੱਕਿਆ ਨਹੀਂ ਹੈ। 9 ਜਿਹੜੇ MP ਨੇ ਉਹ ਸਿੱਖ ਓਰੀਜਨ ਦੇ ਲੇਬਰ ਪਾਰਟੀ ਦੀ ਟਿਕਟ ਦੇ ਉੱਤੇ ਜਿੱਤੇ ਨੇ, ਜਿਹਨਾਂ 'ਚ ਬੀਬੀਆਂ ਵੀ ਨੇ। ਉਹਨਾਂ ਦੇ ਨਾਂ ਜਦੋਂ ਅਸੀਂ ਸਾਰੇ ਦੇਖਦੇ ਹਾਂ ਫਖਰ ਮਹਿਸੂਸ ਹੁੰਦਾ ਹੈ ਕਿ ਬਈ ਇਹ ਇਕੱਲਾ ਇਹਨਾਂ ਦੇ ਲਈ ਇਹ ਤਾਂ ਸਮਝਦੇ ਸੀ ਕਿ ਭਾਈ ਅਸੀਂ ਯੂਕੇ ਦੇ ਵਿੱਚ ਸਿੱਖਾਂ ਦੇ ਅੰਦਰ ਇੱਕ ਖੌਫ ਪੈਦਾ ਕੀਤਾ ਹੈ, ਚੁੱਕ ਚੁੱਕਾ ਹੈ, ਇੰਡੀਆ ਨਾਲ ਇਨਫੋਰਮੇਸ਼ਨ ਸਾਂਝੀ ਕਰ ਰਹੇ ਹੈ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਦੂਸਰੇ ਸੈਗਮੈਂਟ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਯੂਕੇ ਦੇ ਹਵਾਲੇ ਨਾਲ ਕਿ ਯੂਕੇ ਦੇ ਚੋਣ ਨਤੀਜਿਆਂ ਨੇ ਕੰਜ਼ਰਵੇਟਿਵ ਪਾਰਟੀ ਦੇ ਹਿੰਦੂ ਤਵੀ ਸ਼ੋਅ ਪੁਆਏ ਰਿਸ਼ੀ ਸੁਨਕ ਅਤੇ ਉਸ ਦੀ ਪਾਰਟੀ ਨੂੰ ਧਰਤੀ ਤੇ ਭੜਕਾ ਕੇ ਮਾਰਿਆ। ਲੇਬਰ ਪਾਰਟੀ ਦੀ ਇਤਿਹਾਸਕ ਜਿੱਤ ਨਾਲ ਇੱਕ ਨਵਾਂ ਇਤਿਹਾਸ ਸਿਰਜਿਆ ਗਿਆ ਹੈ। ਇਸ ਉੱਪਰ ਆਪਾਂ ਟਿੱਪਣੀ ਜਿਹੜੀ ਉਹ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਇਹ ਹਿੰਦੂਆਂ ਦੇ ਵਿੱਚ ਕਾਫੀ ਸੁਪਰਸਟੀਸ਼ਨ ਵੀ ਹੈ ਜੀ, ਤੇ ਜੇ ਕੋਈ ਕਿਸੇ ਕਾਰਜ ਦੇ ਲਈ ਇਹ ਯੱਗ ਯੁੱਗ ਕਰਾਉਂਦੇ ਸੀ ਉਹਦੇ 'ਚ ਇੱਕ ਹਿੱਸਾ ਖਾਸ ਤੌਰ 'ਤੇ ਜਿਹੜੇ ਤਾਂਤਰਿਕ ਯੱਗ ਹੁੰਦੇ ਨੇ, ਕਿਸੇ ਦਾ ਨੁਕਸਾਨ ਕਰਨ ਦੇ ਲਈ ਕੋਈ ਕਰਵਾ ਰਿਹਾ ਹੋਏ ਤੇ ਜੇ ਉਹਦਾ ਐਂਡ ਪੂਰਾ ਖਰਚਾ ਖੁਰਚਾ ਕਰਕੇ ਪੂਰਾ ਹੋਏ ਤੇ ਉਹ ਆਪਣਾ ਹੀ ਨੁਕਸਾਨ ਹੋਣਾ ਸ਼ੁਰੂ ਹੋ ਜਾਏ। ਤੇ ਇੱਕ ਅਕਸਰ ਇੱਕ ਫਰੇਜ਼ ਯੂਜ਼ ਕੀਤਾ ਜਾਂਦਾ ਸੀ, ਕਹਿੰਦੇ ਕਿਤੇ ਮਾੜਾ ਪੁੱਠੀ ਫੇਰੀ ਲੱਗਦੀ ਹੈ ਕਿ ਨੁਕਸਾਨ ਤਾਂ ਕਿਸੇ ਦਾ ਕਰਨਾ ਸੀ, ਹੋ ਕਿਤੇ ਗਿਆ। ਹੁਣ ਯੂਕੇ ਦੇ ਵਿੱਚ ਪਾਰਲੀਮੈਂਟਰੀ ਚੋਣ ਨਤੀਜੇ ਸਾਹਮਣੇ ਆਏ ਤੇ ਜਿੰਨੇ ਖਬਰਾਂ ਆ ਰਹੀਆਂ ਕਿ ਲੇਬਰ ਪਾਰਟੀ 400 ਪਾਰ, ਤੇ ਮੈਂ ਕਿਹਾ ਵੀ ਉੱਥੇ ਮੋਦੀ ਨੇ ਆਪਣੇ ਤਾਂਤਰਿਕ ਬਿਠਾਏ ਹੋਏ ਸੀਗੇ ਸਾਰੇ ਜਿਹੜੇ ਕਹਿੰਦੇ ਸੀ ਅਬ ਕੀ ਬਾਰ 400 ਪਾਰ, ਉਹ ਤਾਂ 240 ਦੇ ਉੱਤੇ ਟਿੱਗੇ ਗਏ ਨਹੀਂ। ਤੇ ਇਹ ਮੇਰਾ ਖਿਆਲ ਹੈ ਵੀ ਮਾੜਾ ਕਿਤੇ ਪੁੱਠੀ ਫਿਰ ਗਈ। ਇੱਧਰ ਰਿਸ਼ੀ ਸੁਨਕ ਜਿਹੜਾ ਹਿੰਦੂ ਤੋਂ ਵੀ ਸ਼ੋਭ ਆਏ ਉਵੇਂ ਹੀ ਮੋਦੀ ਤੋਂ ਵੱਧ ਕੇ, ਔਰ ਈਵਨ ਇਸ ਚੋਣ ਦੌਰਾਨ ਵੀ ਜਿਵੇਂ ਕਿਸੇ ਨੇ ਉੱਥੇ ਇੱਕ ਨੇ ਕਿਹਾ ਵੀ ਗਾਂ ਮਾਤਾ ਤੇ ਗੋਆ ਕਿਸੇ ਕੰਮ ਨਾ ਆਇਆ, ਕਿਉਂਕਿ ਇੱਥੇ ਵੀ ਇਹਨੇ ਰਿਸ਼ੀ ਸੁਨਕ ਨੇ ਗਾਂ ਦੀ ਪੂਜਾ ਕਰਦਿਆਂ ਦੀਆਂ ਵੀ ਉਹਦੀਆਂ ਪਿਕਚਰਸ ਆਈਆਂ, ਔਰ ਮੰਦਰਾਂ 'ਚ ਜਾ ਕੇ ਆਈ ਮੈਂ ਪ੍ਰਾਊਡ ਹਿੰਦੂ ਵੱਡਾ ਟਿੱਕਾ ਲਾ ਕੇ ਜਾਂ ਦੂਜਾ। ਤੇ ਮੈਂ ਕਿਹਾ ਵੀ ਅੱਜ ਹੀ ਜਦੋਂ ਇਹ ਰਿਜ਼ਲਟ ਦੀ ਗੱਲ ਹੋ ਰਹੀ ਸੀ, ਮੈਂ ਕਿਹਾ ਵੀ ਹੋਇਆ ਇਹ ਹੈ ਕਿ ਵੀ ਉਹ ਜਿਹੜਾ ਤਾਂਤਰਿਕ ਉੱਥੇ 400 ਪਾਰ ਵਾਲਾ ਕਰਾ ਰਿਹਾ ਸੀ ਉਹ ਇੱਧਰ ਆ ਗਿਆ ਤੇ ਉਹ ਲੇਬਰ ਵਾਲਿਆਂ ਨੇ 400 ਪਾਰ ਕਰ ਲਿਆ। ਉਹ ਵੀ ਉੱਧਰ ਉਹਨਾਂ ਦਾ ਕੰਮ ਹੋ ਗਿਆ ਵੀ ਮਾਈਨੋਰਿਟੀ 'ਚ ਗਵਰਨਮੈਂਟ ਉਹਨਾਂ ਦੀ ਕੋਲੀਸ਼ਨ ਬਣੀ। ਤੇ ਇੱਥੇ ਤਾਂ ਜਿਹੜੀ ਆ ਉਹ ਹਿਸਟੋਰੀਕਲ ਡਿਫੀਟ ਰਿਸ਼ੀ ਸੁਨਕ ਦੇ ਥੱਲੇ ਕੰਜ਼ਰਵੇਟਿਵ ਟੋਰੀ ਪਾਰਟੀ ਨੂੰ, ਜਿਨ੍ਹਾਂ ਦੇ ਬਾਰੇ ਔਰ ਇਹਦੇ ਪੈਰਲਲ ਵੀ ਨੇ। ਜਿਵੇਂ ਜਦੋਂ ਪਿਛਲੀਆਂ ਚੋਣਾਂ ਤੱਕ ਪਹੁੰਚਦੇ ਆ ਇਹਨੇ ਮੋਦੀ ਔਰ ਦੂਜਿਆਂ ਨੇ ਕਿਹਾ ਕਿ ਵੀ ਇੱਕੋ ਹੀ ਸਾਡਾ ਏਜੰਡਾ ਹੈ ਕਿ ਵੀ ਅਸੀਂ ਕਾਂਗਰਸ ਮੁਕਤ ਭਾਰਤ ਇਹ ਪੈਦਾ ਕਰਨਾ ਹੈ। ਔਰ ਜ਼ਾਹਰ ਹੈ ਪਿਛਲੀ ਪਾਰਲੀਮੈਂਟ ਦੇ ਵਿੱਚ ਮੇਰੇ ਖਿਆਲ 40 ਦੇ ਨੇੜੇ ਤੇੜੇ ਸੀਟਾਂ ਸੀ ਇਹਨਾਂ ਦੀਆਂ ਕਾਂਗਰਸ ਦੀਆਂ,
ਹੁਣ 99 ਤੇ ਪਹੁੰਚ ਗਏ। ਹੁਣ ਇਸੇ ਤਰ੍ਹਾਂ ਜਦੋਂ ਸਕਸੈਸਿਵ 2-3 ਸਰਕਾਰਾਂ ਕੰਜ਼ਰਵੇਟਿਵਸ ਦੀਆਂ ਆਈਆਂ, ਟੋਨੀ ਬਲੇਅਰ ਦੌਰ ਤੋਂ ਬਾਅਦ, ਟੋਨੀ ਬਲੇਅਰ ਲੇਬਰ ਸੀ ਪਰ ਉਹਨੇ ਐਸਾ ਮੈਸਅਪ ਕੀਤਾ, ਝੂਠਾ ਵੀ ਬੰਦਾ, ਕਿਉਂਕਿ ਜਿਹੜੀ 2003 ਵਾਲੀ ਇਰਾਕ ਵਾਰ ਸੀ ਉਹਦੇ 'ਚ ਉਹਨੇ ਵੀ ਜੂਨੀਅਰ ਬੁਸ਼ ਦੇ ਨਾਲ ਮਿਲ ਕੇ ਕਿਹਾ ਸੀ ਕਿ ਜੀ ਇਰਾਕ ਦੇ ਕੋਲ ਜਿਹੜੇ ਨੇ ਮਾਸ ਡਿਸਟਰਕਸ਼ਨ ਦੇ ਵੈਪਨ ਨੇ, ਕੈਮੀਕਲ ਵੈਪਨ ਸੀ, ਜਿਹੜਾ ਬਾਅਦ 'ਚ ਆਇਆ ਕਿ ਵੀ ਬਿਲਕੁਲ ਝੂਠ ਨੈਰੇਟ ਕੀਤਾ ਸੀ। ਸੋ ਕੰਜ਼ਰਵੇਟਿਵ ਪਾਰਟੀ, ਜਿਹਨੂੰ ਟੋਰੀ ਪਾਰਟੀ ਵੀ ਉਹਦਾ ਨਾਂ ਹੀ ਹੈ, ਉਹ ਜਿਹੜੀ ਆ ਜੱਦੀ ਰਹੀ ਔਰ ਅਖੀਰ ਜਿਹੜਾ ਬੇੜਾ ਗਰਕ ਵੀ ਕਰੀ ਗਏ। ਔਰ ਜਾਂਦੇ ਜਾਂਦੇ ਰਿਸ਼ੀ ਸੁਨਕ ਨੂੰ ਬਿਠਾਤਾ ਲਿਆ ਕੇ, ਜਦੋਂ ਕੋਈ ਨਾ ਬਣੇ ਜਿਹੜਾ ਉਹ ਆਮ ਇੱਕ ਪਿੰਡਾਂ ਦੇ ਵਿੱਚ ਵੀ ਹੁਣ ਇੱਕ ਰੁਝਾਨ ਹੈ ਕਿ ਵੀ ਜੇ ਦੋ ਧਿਰਾਂ ਪਾਵਰਫੁਲ ਵੀ ਨੇ ਔਰ ਲੜ ਕੇ ਲਹੂ ਲੁਹਾਨ ਹੋਈਆਂ ਤੇ ਉਹ ਕਹਿੰਦੇ ਵੀ ਭਈਏ ਨੂੰ ਬਣਾ ਦਿਓ ਸਰਪੰਚ। ਸੋ ਇਹ ਭਈਆ ਜੀ ਜਿਹੜੇ ਨੇ ਰਿਸ਼ੀ ਸੁਨਕ ਜਿਹੜਾ ਲਹਿੰਦੇ ਪੰਜਾਬ 'ਚੋਂ ਜਿਹਦੇ ਵਡੇਰੇ ਆਏ ਗੁਜਰਾਂਵਾਲਾ ਜਾਂ ਉਸ ਤੋਂ, ਪਰ ਉਹਨੇ ਆਪਣੇ ਆਪ ਨੂੰ ਐਜ਼ ਏ ਹਿੰਦੂਤਵੀ ਸ਼ੋ ਬॉय ਵਾਲਾ ਰੋਲ ਹੀ ਅਦਾ ਕੀਤਾ। ਔਰ ਉਹਦੇ ਤੋਂ ਪਹਿਲਾਂ ਵੀ ਬੋਰਿਸ ਜੌਨਸਨ ਦਾ ਉਹੀ ਰੋਲ। ਔਰ ਇਸ ਸਾਰੇ ਦੇ ਚੱਲਦਿਆਂ ਅਖੀਰ ਬਰਤਾਨੀਆ ਦੇ ਲੋਕਾਂ ਨੇ ਆਪਣਾ ਫਤਵਾ ਦਿੱਤਾ, ਲੇਬਰ ਨੂੰ ਉਹਨਾਂ ਨੇ 400 ਪਾਰ ਕਰਾ ਦਿੱਤਾ ਤੇ ਇਹ ਸ਼ਾਇਦ 128 ਕਿ 129 ਸੀਟਾਂ ਦੇ ਉੱਤੇ, ਟੋਟਲ 650 ਸੀਟਾਂ ਨੇ ਉਹਨਾਂ ਦੇ ਹਾਊਸ ਦੀਆਂ। ਔਰ ਉਹਦੇ 'ਚ ਜਿਹੜਾ ਵੀ 325 ਲੈ ਜਾਓ ਉਹਦੀ ਸਰਕਾਰ। ਔਰ ਆਲਰੇਡੀ ਜਿਹੜੀ ਹੈ ਰਿਸ਼ੀ ਸੁਨਕ ਨੇ ਸਟੈਪ ਡਾਊਨ, ਉਹਨਾਂ ਦਾ ਚੇਂਜ ਆਫ ਪਾਵਰ ਬੜਾ ਕੁਇਕਲੀ ਹੁੰਦਾ ਹੈ, ਨਾਲ ਦੀ ਨਾਲ ਹੀ ਉਹ ਜਿਹੜਾ ਹੈ ਔਰ ਮਿਨਿਸਟਰ ਬਣਾਉਣ ਲੱਗੇ ਵੀ, ਕਿਉਂਕਿ ਇਹਨਾਂ ਦਾ ਸਿਸਟਮ ਇਹ ਹੁੰਦਾ ਵੀ ਜਿਹੜੀ ਧਿਰ ਆਪੋਜੀਸ਼ਨ 'ਚ ਹੁੰਦੀ ਹੈ ਉਹਨਾਂ ਦੀ ਆਪਣੀ ਸ਼ੈਡੋ ਕੈਬਨਿਟ ਹੁੰਦੀ ਹੈ ਵੀ ਜੇ ਮਿਨਿਸਟਰ ਫੋਰਨ ਅਫੇਅਰਸ ਦਾ ਹੈ ਤੇ ਜਿਹੜੀ ਆਪੋਜੀਸ਼ਨ ਵਾਲਾ ਉਹਨਾਂ ਨੇ ਆਪਣਾ ਸ਼ੈਡੋ ਫੋਰਨ ਮਿਨਿਸਟਰ ਬਣਾਇਆ ਹੁੰਦਾ। ਇੱਕ ਤਾਂ ਉਹ ਆਪਣਾ ਰਿਸਰਚ ਕਰਦਾ ਹੈ ਕਿ ਜੇ ਉਹਨੇ ਪਾਰਲੀਮੈਂਟ ਦੇ ਵਿੱਚ ਸਵਾਲ ਪੁੱਛਣੇ ਨੇ, ਉਹਨੂੰ ਹਾਊਸ ਆਫ ਕਾਮਨਸ ਕਹਿੰਦੇ ਨੇ ਉੱਥੇ, ਤੇ ਉਹ ਤਿਆਰ ਹੁੰਦਾ ਹੈ। ਦੂਸਰਾ ਇਹ ਹੁੰਦਾ ਕਿ ਵੀ ਜੇ ਜਦੋਂ ਹੀ ਪਾਰਟੀ ਉਹਨਾਂ ਦੀ ਜਿੱਤੇਗੀ ਤੇ ਆਲਰੇਡੀ ਸ਼ੈਡੋ ਮਿਨਿਸਟਰ ਹੈ, ਉਹਨੂੰ ਪਤਾ ਵੀ ਮੈਂ ਇਸ ਮਹਿਕਮੇ ਵਿੱਚ, ਹਾਲਾਂ ਕਈ ਵਾਰੀ ਥੋੜੀ ਬਹੁਤ ਤਬਦੀਲੀ ਹੁੰਦੀ ਹੈ, ਸੋ ਆਲਰੇਡੀ ਮਿਨਿਸਟਰੀ ਮੇਕਿੰਗ ਜਿਹੜੀ ਹੈ ਉਹ ਸਾਹਮਣੇ ਹੈ। ਔਰ ਜਿਹੜਾ ਨਵਾਂ ਪ੍ਰਾਈਮ ਮਿਨਿਸਟਰ ਮਿਸਟਰ ਕਾਇਰ ਸਟਾਰਮਰ, ਇਹ ਇੱਕ ਮਜ਼ਦੂਰ ਦਾ ਬੱਚਾ, ਮਾਂ ਇਹਦੀ ਨਰਸ ਸੀ, ਪਿਓ ਇਹਦਾ ਜਿਹੜਾ ਉਹ ਔਜ਼ਾਰ ਹਜ਼ੂਰ ਬਣਾਉਣ ਦਾ ਵਾਲੀ ਫੈਕਟਰੀ 'ਚ ਕੰਮ ਕਰਦਾ ਸੀ, ਥੱਲਿਓਂ ਉੱਠਿਆ ਮਾਰਕਡ ਸੋਸ਼ਲਿਸਟ ਪਾਰਟ। ਕਿਉਂਕਿ ਇਸ ਸਾਰੇ ਨੂੰ ਜਦੋਂ ਅਸੀਂ ਦੇਖਦੇ ਹਾਂ, ਹਾਲਾਂਕਿ ਲੇਬਰ ਪਾਰਟੀ ਦਾ ਇੱਕ ਪੀਰੀਅਡ ਸੀ ਜਦੋਂ ਕਿ ਆਲਮੋਸਟ 95% ਜਿਹੜੇ ਇਮੀਗ੍ਰੈਂਟ ਹੁੰਦੇ ਸੀ ਜਾਂ ਅੱਡ ਐਥਨੀਸਿਟੀ ਵਾਲੇ ਲੋਕ ਵਾਈਟਸ ਨੂੰ ਛੱਡ ਕੇ ਉਹ ਲੇਬਰ 'ਚ ਹੀ ਹੁੰਦੇ ਸੀ। ਪਰ ਜਦੋਂ ਤੋਂ ਆਰਐਸਐਸ ਦਾ ਹਿੰਦੂਤਵੀ ਏਜੰਡਾ ਜਿਹੜਾ ਇਹਨਾਂ ਨੇ ਰਾਈਟ ਵਿੰਗ ਦੇ ਨਾਲ ਕੀਤਾ, ਅਸੀਂ ਅਮਰੀਕਾ 'ਚ ਵੀ ਦੇਖਦੇ ਹਾਂ ਕਿ ਜਿਹੜੇ ਐਕਸਟ੍ਰੀਮ ਰਿਪਬਲਿਕਨ ਇਨਸਾਈਡ ਵਾਈਟ ਸੁਪਰਾਮੈਸਿਸਟ ਲੌਬੀ ਹੈ, ਉਹਨਾਂ ਦੇ ਨਾਲ ਆਰਐਸਐਸ ਦਾ ਗੱਠਜੋੜ ਹੈ। ਔਰ ਯੂਕੇ ਦੇ ਵਿੱਚ ਵੀ ਹਿੰਦੂਆਂ ਨੇ ਜਿਹੜੀ ਵਾਸਟ ਮੈਜੋਰਿਟੀ ਇਹਨਾਂ ਦੀ, ਕਿਉਂਕਿ ਗੁਜਰਾਤੀ ਔਰ ਵੱਡੀ ਗਿਣਤੀ ਦੇ ਵਿੱਚ ਜਿਹੜੀ ਹੈ ਉਹ ਹਿੰਦੂ ਪਾਪੂਲੇਸ਼ਨ ਵੀ ਹੈ, 2 ਮਿਲੀਅਨ ਦੇ ਨੇੜੇ ਤੇੜੇ ਹੋਣਗੇ, 1 ਮਿਲੀਅਨ ਦੇ ਨੇੜੇ ਤੇੜੇ ਸਿੱਖ ਨੇ ਔਰ ਮੁਸਲਮਾਨ ਵੀ ਵੱਡੀ ਗਿਣਤੀ 'ਚ ਨੇ, ਪਾਕਿਸਤਾਨੀ ਮੂਲ ਦੇ ਵੀ ਔਰ ਦੂਸਰੇ ਵੀ। ਸੋ ਇਸ ਵਾਰ ਜਿਹੜਾ ਸੀ ਪਿਛਲੇ ਰਿਸ਼ੀ ਸੁਨਕ ਤੋਂ ਵੀ ਪਹਿਲਾਂ ਬੋਰਿਸ ਜੌਨਸਨ ਜਾਂ ਉਸ ਤੋਂ ਵੀ ਪਹਿਲਾਂ ਅਸੀਂ ਦੇਖਦੇ ਹਾਂ ਕਿ ਡੇਵਿਡ ਕੈਮਰੋਨ ਦੇ ਵੇਲੇ ਹੀ ਜਿਹੜਾ ਹਿੰਦੂ ਪਾਪੂਲੇਸ਼ਨ ਹੈ ਯੂਕੇ ਦੀ ਉਹ ਸਰਕ ਕੇ ਕੰਜ਼ਰਵੇਟਿਵ ਦੇ ਖਾਤੇ 'ਚ, ਔਰ ਉਹਨਾਂ ਨੂੰ ਫਿਰ ਜਿਵੇਂ ਇਹਨਾਂ ਨੇ ਯੂਜ਼ ਕੀਤਾ ਉਸ ਤੋਂ ਪਹਿਲਾਂ ਵੀ, ਜਦੋਂ ਅਸੀਂ ਹੁਣ ਲੇਬਰ ਪਾਰਟੀ ਤੋਂ ਜਿਹੜੀਆਂ ਐਕਸਪੈਕਟੇਸ਼ਨਸ ਨੇ ਜਾਂ ਜਿਹੜੇ ਇਹਨਾਂ ਦੇ ਪ੍ਰੋਮਿਸਿਸ ਨੇ, ਹਾਲਾਂ ਇਹ ਵੱਖਰੀ ਕਹਾਣੀ ਹੈ ਕਿ ਜਿਹੜਾ ਇਸ ਤੋਂ ਪਹਿਲਾ ਲੀਡਰ ਸੀ ਇਸ ਮਿਸਟਰ ਕਾਇਰ ਸਟਾਰਮਰ ਤੋਂ, ਉਹ ਮੱਚ ਮੋਰ ਵੋਕਲ ਸੀ ਇੰਡੀਆ ਦੇ ਅਗੇਂਸਟ, ਮੱਚ ਮੋਰ ਵੋਕਲ ਸੀ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਲਈ ਵੀ, ਔਰ ਮੱਚ ਮੋਰ ਵੋਕਲ ਸੀ, ਉਸ ਦਾ ਇਕਰਾਰ ਵੀ ਸੀ ਕਿ ਸਾਡੀ ਸਰਕਾਰ ਬਣੀ ਤੇ ਜੋ ਮਾਰਗਰੇਟ ਥੈਚਰ ਨੇ ਐਜ਼ ਏ ਕੰਜ਼ਰਵੇਟਿਵ ਪ੍ਰਾਈਮ ਮਿਨਿਸਟਰ ਜੂਨ 84 ਦੇ ਘੱਲੂਘਾਰੇ ਦੇ ਵਿੱਚ ਰੋਲ ਅਦਾ ਕੀਤਾ ਹੋਇਆ, ਉਸ ਦੀ ਇਨਵੈਸਟੀਗੇਸ਼ਨ ਹੋਏਗੀ। ਕਿਉਂਕਿ ਕੁਝ ਡਾਕੂਮੈਂਟ ਜਿਵੇਂ 30 ਸਾਲ ਬਾਅਦ ਡੀਕਲਾਸੀਫਾਈ ਕੀਤੇ ਜਾਂਦੇ ਨੇ, ਹੋਏ ਜਦੋਂ ਬਹੁਤ ਸੀਰੀਅਸ ਸਾਹਮਣੇ ਆਇਆ ਕਿ ਬਈ ਫੈਬਰਵਰੀ 84 ਚ ਇੰਦਰਾ ਗਾਂਧੀ ਨੇ ਚਿੱਠੀ ਲਿਖੀ, ਮਾਰਗਰੇਟ ਥੈਚਰ ਨੇ 2 MI6 ਜਿਹੜੀ ਉਹਨਾਂ ਦੀ ਇੰਟੈਲੀਜੈਂਸ ਏਜੰਸੀ ਆ ਉਹਦੇ 2 ਆਫੀਸਰ ਭੇਜੇ, ਉਹਨਾਂ ਨੇ ਦਰਬਾਰ ਸਾਹਿਬ ਦੀ ਰੇਕੀ ਕੀਤੀ, ਪਰ ਅਲਟੀਮੇਟਲੀ ਜੂਨ 84 ਦੇ ਅਟੈਕ 'ਚ ਫਾਈਨਲ ਉਹਨਾਂ ਦਾ ਕੀ ਰੋਲ ਸੀ ਉਹ ਸਾਰਾ ਖਤਮ ਹੋ ਗਿਆ। ਸੋ ਅਸੀਂ ਹੋਪ ਕਰਦੇ ਹਾਂ ਕਿ ਵੀ ਬੇਸ਼ੱਕ ਇਹ ਜਿਹੜਾ ਕਾਇਰ ਸਟਾਰਮਰ ਹੈ ਇਹਨੇ ਥੋੜਾ ਬਹੁਤ ਹਿੰਦੂਆਂ ਨੂੰ ਆਊਟਰੀਚ ਕਰਨ ਦੀ ਕੋਸ਼ਿਸ਼ ਕੀਤੀ, ਇਹ ਜੀ ਇੰਡੀਆ ਨਾਲ ਵੀ ਅਸੀਂ ਬਣਾਵਾਂਗੇ ਔਰ
ਉਹ ਤਾਂ ਉਹਨਾਂ ਦੇ ਵਪਾਰੀ ਨੇ, ਉਹਨਾਂ ਨੇ ਹਰ ਇੱਕ ਨਾਲ ਬਣਾ ਕੇ ਰੱਖਣੀ ਹੈ। ਪਰ ਇਸ ਸਾਰੇ ਚੋਂ ਜਿਹੜਾ ਬਹੁਤ ਵੱਡਾ ਝਟਕਾ ਲੱਗਾ, ਕਿਉਂਕਿ ਹੁਣ ਤੁਸੀਂ ਈਵਨ ਆ ਜਦੋਂ ਅਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਦੇਖਦੇ ਹਾਂ, ਹਰਦੀਪ ਸਿੰਘ ਨਿੱਜਰ ਹੋਏ ਜਾਂ ਗੁਰਪਤਵੰਤ ਪੰਨੂ ਮਰਡਰ ਪਲਾਟ, ਪਰ ਉਸ ਤੋਂ ਵੀ ਈਵਨ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਣ ਤੋਂ ਪਹਿਲਾਂ 15 ਜੂਨ 2023 ਨੂੰ ਇੰਗਲੈਂਡ ਦੇ ਵਿੱਚ ਅਵਤਾਰ ਸਿੰਘ ਖੰਡਾ ਦਾ ਸਸਪੀਸ਼ੀਅਸ ਸਰਕਮਸਟਾਂਸ ਸੀ, ਚਲੋ ਜੇ ਨਾ ਵੀ ਦਲੀਲ ਦੀ ਖਾਤਰ ਮਰਡਰ ਹੋਇਆ। ਐਂਡ ਹੁਣ ਤੁਸੀਂ ਦੇਖੋ ਕਿ ਈਵਨ ਆਟੋਪਸੀ ਤੱਕ ਨਾ ਹੋਣੀ, ਉਹਨਾਂ ਦੀ ਮਾਂ ਅਵਤਾਰ ਸਿੰਘ ਖੰਡੇ ਦੀ ਔਰ ਭੈਣ ਨੂੰ ਨਾ ਉੱਥੋਂ ਵੀਜ਼ਾ ਦੇਣਾ, ਨਾ ਇੱਥੋਂ ਉਹਨਾਂ ਦੀ ਡੈੱਡ ਬੋਡੀ ਉੱਥੇ ਭੇਜਣ ਦੀ ਲਾਈਨ ਰੱਖਣੀ। ਇਸ ਦੇ ਉਲਟ ਈਵਨ ਇੰਡੀਆ ਦੇ NSA ਵਾਲਿਆਂ ਨੂੰ ਸੱਦ ਕੇ ਕਿ ਜੀ ਜਦੋਂ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਹੋਈ ਸੀ ਉਦੋਂ ਜਿਹੜੇ ਪ੍ਰੋਟੈਸਟ ਦੇ ਵਿੱਚ ਆਏ ਸੀ ਉਹਨਾਂ ਦੇ ਵੀਡੀਓ ਦੇ ਰਾਹੀਂ ਪਛਾਣ ਕਰਕੇ ਬੰਦਿਆਂ ਨੂੰ ਚੁੱਕਣਾ, ਯਾਨੀ ਇਵੇਂ ਲੱਗਣ ਲੱਗ ਗਿਆ ਸੀ ਕਿ ਰਿਸ਼ੀ ਸੂਨਕ ਦੇ ਥੱਲੇ ਜਿਹੜਾ UK ਦੀ ਫੋਰਨ ਮਿਨਿਸਟਰੀ ਆ ਉਹ ਇੰਡੀਅਨ ਫੋਰਨ ਮਿਨਿਸਟਰੀ ਦੀ ਐਕਸਟੈਂਸ਼ਨ ਹੈ, ਔਰ UK ਦਾ ਜਿਹੜਾ ਹੋਮ ਡਿਪਾਰਟਮੈਂਟ ਹੈ ਉਹ ਇੰਡੀਆ ਦੇ ਅਮਿਤ ਸ਼ਾਹ ਦੀ ਐਕਸਟੈਂਸ਼ਨ ਹੈ ਇਸ ਹੱਦ ਤੱਕ। ਔਰ ਫਾਈਵ ਆਈਜ਼ ਕੰਟਰੀ ਦਾ ਮੈਂਬਰ ਹੋਣ ਦੇ ਬਾਵਜੂਦ ਜਾਂ UK ਦੇ ਸਿਟੀਜ਼ਨਸ ਦੇ ਰਾਈਟਸ ਨੂੰ ਪ੍ਰੋਟੈਕਟ ਕਰਨਾ ਜਿਹੜਾ ਉਸ ਹਕੂਮਤ ਦੀ, ਪਰ ਉਹਨਾਂ ਨੇ ਬਿਲਕੁਲ ਸ਼ਰੇਆਮ ਜਿਹੜਾ ਉਹਨਾਂ ਨੇ ਪ੍ਰੋ ਇੰਡੀਆ ਕਾਰਡ ਪਲੇ ਕੀਤਾ ਬੇਸ਼ਰਮੀ ਦੇ ਨਾਲ। ਕਿਤੇ ਇਹ ਸਾਹਮਣੇ ਨਹੀਂ ਆਇਆ ਕਿ ਉਹਨਾਂ ਨੇ ਇਸ ਇਸ਼ੂ ਨੂੰ ਚੁੱਕਿਆ ਹੋਏ, ਇਸ ਦੇ ਉੱਤੇ ਕੋਈ ਬਿਆਨ ਦਿੱਤਾ ਹੋਏ। ਇਸ ਦੇ ਉਲਟ ਅਸੀਂ ਦੇਖਦੇ ਹਾਂ ਕਿ ਹੁਣ ਕਿਉਂਕਿ ਆਲਮੋਸਟ 3 ਟਰਮਸ ਬਾਅਦ ਇਹ ਕੰਜ਼ਰਵੇਟਿਵ ਗਏ ਨੇ, ਇਹਨਾਂ ਦੇ ਪੀਰੀਅਡ ਦੇ ਦੌਰਾਨ ਹੀ ਜੱਗੀ ਜੌਲ ਜਿਹੜਾ ਲਗਭਗ 5-6 ਸਾਲ ਹੋ ਗਏ ਨੇ ਉਹ ਉਦੋਂ ਚੁੱਕਿਆ ਗਿਆ, ਕੋਈ ਉਸ ਦੇ ਉੱਤੇ ਫਾਲੋਅਪ ਨਹੀਂ। G20 ਹੋਏ, ਉਸ ਤੋਂ ਬਾਅਦ ਦੇ ਮੁਕਾਮ ਹੋਣ G7 ਜਾਂ ਦੂਜੇ, ਕਿਤੇ ਵੀ ਜਿਹੜਾ ਇਹਨਾਂ ਨੇ ਇਸ ਸਵਾਲ ਨੂੰ ਚੁੱਕਿਆ ਨਹੀਂ ਹੈ। ਹੁਣ ਇਹ ਸਾਰੇ ਦੇ ਚੱਲਦਿਆਂ ਸਾਡੀ ਦਿਲਚਸਪੀ ਸੀ, ਔਰ ਸਾਡੇ ਵਿਊਅਰਸ ਨੂੰ ਯਾਦ ਹੋਏਗਾ ਕਿ ਮੈਂ ਕੁਝ ਹਫ਼ਤੇ ਪਹਿਲਾਂ ਜਦੋਂ ਇਸ ਦੇ ਉੱਤੇ ਟਿੱਪਣੀ ਕੀਤੀ ਸੀ ਤੇ ਮੈਂ ਕਿਹਾ ਸੀ ਕਿ ਭਾਈ ਇਕੱਲਾ ਇਹੀ ਨਹੀਂ ਕਿ ਵੀ ਇਹ ਲੇਬਰ ਵਾਲੇ ਜਿਹੜੇ ਨੇ ਉਹ ਜਿੱਤਣਗੇ, ਕੰਜ਼ਰਵੇਟਿਵ ਦਾ ਥੱਲਾ ਲੱਗੇਗਾ। ਔਰ ਅਜੇ ਤਾਂ ਇਹਨਾਂ ਨੂੰ 2 ਸਿੱਖ MP ਤਨਮਨਜੀਤ ਸਿੰਘ ਢੇਸੀ ਔਰ ਪ੍ਰੀਤ ਕੌਰ ਗਿੱਲ ਰੜਕਦੇ ਨੇ, ਜਿਨ੍ਹਾਂ ਨੂੰ ਤੀਸਰੀ ਟਰਮ ਤੇ ਉਹ ਦੋਵੇਂ ਜਿੱਤ ਗਏ, ਤੀਜੀ ਵਾਰ ਵੀ। ਲੇਕਿਨ ਮੈਂ ਇਹ ਕਿਹਾ ਸੀ ਕਿ ਬਈ ਇਸ ਵਾਰ ਵੱਡੀ ਗਿਣਤੀ ਦੇ ਵਿੱਚ ਹੋਰ ਵੀ ਸਿੱਖ MP ਜਿੱਤ ਕੇ ਆਉਣਗੇ, ਔਰ ਬੇਸ਼ੱਕ ਅਜੇ ਐਗਜ਼ੈਕਟ ਫਿਗਰ ਤਾਂ ਨਹੀਂ, ਪਰ ਇਸ ਵੇਲੇ ਤੱਕ 9 ਜਿਹੜੇ MP ਨੇ ਉਹ ਸਿੱਖ ਓਰੀਜਨ ਦੇ ਲੇਬਰ ਪਾਰਟੀ ਦੀ ਟਿਕਟ ਦੇ ਉੱਤੇ ਜਿੱਤੇ ਨੇ, ਜਿਨ੍ਹਾਂ 'ਚ ਬੀਬੀਆਂ ਵੀ ਨੇ। ਉਹਨਾਂ ਦੇ ਨਾਂ ਜਦੋਂ ਅਸੀਂ ਸਾਰੇ ਦੇਖਦੇ ਹਾਂ ਫਖਰ ਮਹਿਸੂਸ ਹੁੰਦਾ ਹੈ ਕਿ ਬਈ ਇਹ ਇਕੱਲਾ ਇਹਨਾਂ ਦੇ ਲਈ, ਇਹ ਤਾਂ ਸਮਝਦੇ ਸੀ ਕਿ ਭਾਈ ਅਸੀਂ UK ਦੇ ਵਿੱਚ ਸਿੱਖਾਂ ਦੇ ਅੰਦਰ ਇੱਕ ਖੌਫ ਪੈਦਾ ਕੀਤਾ ਹੈ, ਚੁੱਕ ਚੁਕਾਇਆ, ਇੰਡੀਆ ਨਾਲ ਇਨਫੋਰਮੇਸ਼ਨ ਸਾਂਝੀ ਕਰ ਰਹੇ ਹਾਂ, ਦੂਜਾ ਕਰ ਰਹੇ ਹਾਂ। ਲੇਕਿਨ ਅਸੀਂ ਮੁਬਾਰਕਬਾਦ ਦਿੰਦੇ ਹਾਂ ਜਿੱਥੇ ਲੇਬਰ ਪਾਰਟੀ ਨੂੰ ਮਿਸਟਰ ਕਾਇਰ ਸਟਾਰਮਰ ਨੇ ਉਹਨੇ ਆਲਰੇਡੀ ਇਹ ਕਿਹਾ ਕਿ ਵੀ ਅਸੀਂ ਜਿਹੜਾ ਹੈ ਉਹ ਆਪਣਾ ਕੰਮ ਰਾਈਟ ਅਵੇ ਸ਼ੁਰੂ ਕਰ ਦਿੱਤਾ, ਕਿਉਂਕਿ UK ਦਾ ਉਹਨਾਂ ਦੀ ਇਕਨੋਮੀ ਦਾ ਵੀ ਹਾਲ ਮਾੜਾ ਹੈ। ਇੱਕ ਵੇਵ ਚੱਲੀ ਕਿ ਜੀ UK ਨੂੰ ਯੂਰਪੀਅਨ ਉਸ ਚੋਂ ਜਿਹੜਾ ਯੂਨੀਅਨ ਚੋਂ ਬਾਹਰ ਕੱਢਿਆ ਜਾਏ, ਉਹ ਬਾਹਰ ਕੱਢ ਲਿਆ ਉਹਨਾਂ ਨੇ, ਲੇਕਿਨ ਕੋਈ ਨਵੇਂ ਟ੍ਰੇਡ ਪਾਰਟਨਰ ਨਹੀਂ ਬਣੇ। ਸੋ ਇਕਨੋਮੀ ਦਾ ਬਹੁਤ ਮਾੜਾ ਹਾਲ ਹੈ। ਇਹਨਾਂ ਚੋਣਾਂ ਦੇ ਵਿੱਚ ਜਿਹੜੇ ਇਸ਼ੂ ਬਣੇ ਉਹ ਇਕਨੋਮਿਕਲ ਮੰਦਹਾਲੀ ਦੇ ਨਾਲ ਹੈਲਥ ਸਿਸਟਮ ਦਾ ਉਹਨਾਂ ਦਾ ਹਾਲ ਇਹ ਹੈ ਕਿ ਜਿਵੇਂ ਜੇ ਅਸੀਂ ਬਹੁਤ ਵਾਰ ਜਦੋਂ ਕੈਨੇਡਾ ਦੇ ਹਵਾਲੇ ਨਾਲ ਜਗਮੀਤ ਸਿੰਘ ਨੈਸ਼ਨਲ ਡੈਮੋਕ੍ਰੈਟਿਕ ਪਾਰਟੀ ਦੇ ਲੀਡਰ ਦੀ ਗੱਲ ਕਰਦੇ, ਅਸੀਂ ਤਾਂ ਚਲੋ ਬਤੌਰੇ ਸਿੱਖ ਹਮਾਇਤ ਕਰਦੇ, ਪਰ ਜਿਹੜੀ ਉਹਨੇ ਕੈਨੇਡੀਅਨ ਲੋਕਾਂ 'ਚ ਆਪਣੀ ਥਾਂ ਬਣਾਈ, ਔਰ ਬਹੁਤ ਸਾਰਾ ਹੁਣ ਅਮਰੀਕਾ 'ਚ ਵੀ ਅਸੀਂ ਦੇਖਦੇ ਹਾਂ ਕਿ ਵੀ ਬਹੁਤ ਔਖੇ ਸੌਖੇ ਤੁਸੀਂ ਇੰਸ਼ੋਰੈਂਸ ਤੁਹਾਡੀ ਹੈਲਥ ਹੋ ਵੀ ਜਾਏ, ਡੈਂਟਲ ਦਾ ਹੋਣਾ ਤਾਂ ਇੰਪੋਸੀਬਲ ਹੈ। ਤੇ ਕੈਨੇਡਾ ਦੇ ਵਿੱਚ ਵੀ ਇਹੀ ਹਾਲ। ਔਰ ਜਗਮੀਤ ਸਿੰਘ ਨੇ ਇਸ ਕਿਉਂਕਿ ਉਹਦੀ ਹਮਾਇਤ ਦੇ ਨਾਲ ਹੀ ਜਸਟਿਨ ਟਰੂਡੋ ਦੀ ਹਕੂਮਤ ਟਿਕੀ ਹੋਈ ਸੀ, ਉਹਨੇ ਮੇਕ ਸ਼ੋਰ ਕੀਤਾ ਕਿ ਜਿਹੜੀ ਡੈਂਟਲ ਇੰਸ਼ੋਰੈਂਸ ਹੈ ਉਹ ਹੈਲਥ ਇੰਸ਼ੋਰੈਂਸ ਦੇ ਨਾਲ ਕਵਰ। ਇਸ ਲਈ ਕੈਨੇਡਾ ਦੇ ਵਿੱਚ ਉਹ ਬਹੁਤ ਪਪੂਲਰ ਹੋਇਆ ਆਮ ਲੋਕਾਂ 'ਚ ਵੀ ਕਿ ਭਾਈ ਇਹਨੇ ਸਾਡੇ ਜਿਹੜੇ ਨੇ ਉਹ ਦੰਦਾਂ ਵਾਲਾ ਕੰਮ ਜਿਹੜਾ ਉਹ ਨਿਪਟਾ। ਸੋ UK ਦੇ ਵਿੱਚ ਬਹੁਤਿਆਂ ਨੂੰ ਹੈਰਾਨੀ ਹੋਏਗੀ, ਜਿੰਨੇ ਮੈਂ ਪੋਸਟਰ ਦੇਖੇ ਸਾਰੇ ਇਲੈਕਸ਼ਨ ਕੈਂਪੇਨ ਜਾਂ ਦੂਜੇ ਵੇਲੇ, ਉਸ 'ਚ ਬਹੁਤ ਸਾਰੇ ਦੰਦਾਂ ਦਾ ਇਸ਼ੂ ਹੀ ਸੀ, ਔਰ ਕਈਆਂ ਨੇ ਵੱਡੇ ਜਮੂਰ ਨਾਲ ਆਪਣੇ ਦੰਦ ਆਪ ਹੀ ਕੱਢ ਰਹੇ ਨੇ। ਔਰ ਇਹ ਆਇਆ ਸਾਹਮਣੇ ਕਿ ਵੀ 10% ਲੋਕ ਆਪਣੇ
ਔਜ਼ਾਰਾਂ ਦੇ ਨਾਲ ਆਪ ਹੀ ਦੰਦ ਕੱਢਣ ਲੱਗ ਗਏ ਕਿਉਂਕਿ ਉਹ ਅਫੋਰਡ ਹੀ ਨਹੀਂ ਕਰ ਸਕਦੇ। ਔਰ ਇਸੇ ਤਰ੍ਹਾਂ ਬਾਕੀ ਸਰਵਿਸਿਜ਼ ਦਾ ਹਾਲ ਵੀ ਮਾੜਾ ਹੈ। ਉਹਨਾਂ ਦੀਆਂ ਇੱਕ ਦੋ YouTube ਕਹਿ ਰਹੇ ਜਿਹਨੂੰ ਕੱਲੀ ਟਿਊਬ ਕਹਿੰਦੇ ਨੇ, ਉਹ ਜਿਹੜੀ ਟ੍ਰੇਨ ਹੈ ਉਹ UK 'ਚ ਟਿਊਬ ਕਿਹਾ ਜਾਂਦਾ, ਉਹਦੀ ਪਰਫਾਰਮੈਂਸ ਨੂੰ ਛੱਡ ਕੇ ਬਾਕੀ ਸਾਰਿਆਂ ਦਾ ਬੇੜਾ ਗਰਕ। ਔਰ ਦੂਸਰੇ ਪਾਸੇ ਕਿਉਂਕਿ ਕੰਜ਼ਰਵੇਟਿਵਸ ਹੋਣ ਉੱਥੇ ਜਾਂ ਇੱਥੇ ਰਿਪਬਲਿਕਨ ਹੋਣ, ਇਹ ਸਮਝਦੇ ਨੇ ਜੀ ਹਰ ਸਰਕਾਰੀ ਅਦਾਰਾ ਘਾਟੇ ਦਾ ਹੁੰਦਾ ਤਾਂ ਉਹਨੂੰ ਪ੍ਰਾਈਵੇਟਾਈਜ਼ ਕਰ ਦਿਓ। ਸੋ ਉੱਥੇ ਵੀ ਬਹੁਤ ਸਾਰੀਆਂ ਚੀਜ਼ਾਂ ਪ੍ਰਾਈਵੇਟਾਈਜ਼ ਕੀਤੀਆਂ ਗਈਆਂ ਜਿਹਦਾ ਨੁਕਸਾਨ ਹੋਇਆ। ਜਦੋਂ ਤੁਸੀਂ ਪ੍ਰਾਈਵੇਟਾਈਜ਼ ਕਰਦੇ ਹੋ, ਜਿਹੜਾ ਬਿਗ ਕਾਰਪੋਰੇਟਸ ਨੇ ਉਹਨਾਂ ਦਾ ਨਿਸ਼ਾਨਾ ਤਾਂ ਪ੍ਰੋਫਿਟ ਮੇਕਿੰਗ ਹੁੰਦਾ ਹੈ। ਸੋ ਇਹ ਵੀ ਇੱਕ ਵੱਡਾ ਇਸ਼ੂ ਸੀ। ਸੋ ਉੱਥੇ ਕੋਈ ਰਿਸ਼ੀ ਸੂਨਕ ਦੇ ਹਿੰਦੂ ਹੋਣ ਜਾਂ ਨਾ ਹੋਣ ਦੇ ਥੱਲੇ ਇਲੈਕਸ਼ਨ ਨਹੀਂ, ਉਹ ਤਾਂ ਸਾਨੂੰ ਪਤਾ ਹੈ ਨਾ ਵੀ ਇਹਨੇ ਹਿੰਦੂਤਵੀ ਸ਼ੋ ਬॉय ਨੇ ਕੀ ਕੀਤਾ ਹੈ ਔਰ ਸਾਡਾ ਜਿਹੜਾ ਇਸ ਦੀ ਹਾਰ ਦੇ ਉੱਤੇ ਕਿਉਂ ਸਾਨੂੰ ਖੁਸ਼ੀ ਹੈ ਕਿ ਵੀ ਇਹ ਜਿਹੜਾ ਇੱਕ ਯੁੱਗ ਦਾ ਇਹਦਾ ਜਿਹੜੀ ਐਂਟਾਈ ਸਿੱਖ ਵੇਵ ਪੂਰੀ ਕੰਜ਼ਰਵੇਟਿਵਸ ਨੇ ਜਿਹੜੀ ਸ਼ੁਰੂ ਕੀਤੀ ਸੀ ਉਹਦਾ ਇੱਕ ਐਂਡ ਹੋਏਗਾ। ਹੋਪਫੁਲੀ ਲੇਬਰ ਜਿਹੜੀ ਹਕੂਮਤ ਹੈ ਅਸੀਂ ਹੋਪ ਕਰਦੇ ਹਾਂ ਕਿ ਉਹ ਆਪਣੇ ਇਸ ਸਾਰੇ ਦੇ ਵਿੱਚ ਕਾਮਯਾਬ ਹੋਣ, ਜਿਹੜੇ ਉਹਨਾਂ ਨੇ ਏਜੰਡੇ ਲੋਕਾਂ ਦੇ ਪਬਲਿਕ ਵੈਲਫੇਅਰ ਔਰ ਦੂਸਰੇ ਦਿੱਤੇ ਨੇ। ਪਰ ਸਾਡੀ ਦੋ ਤਿੰਨ ਚੀਜ਼ਾਂ ਦੇ ਉੱਤੇ ਨਜ਼ਰ ਹੋਏਗੀ ਔਰ ਅਸੀਂ ਐਕਸਪੈਕਟ ਵੀ ਕਰਦੇ ਹਾਂ ਕਿ ਜਿੱਥੇ ਆਲਰੇਡੀ ਪ੍ਰੀਤ ਗਿੱਲ ਔਰ ਤਨਮਨਜੀਤ ਸਿੰਘ ਢੇਸੀ ਬੜੇ ਮੁਖਰ ਆਵਾਜ਼ ਰਹੇ ਨੇ, ਉੱਥੇ ਜਿਹੜੇ ਹੁਣ 9 MP ਸਾਡੇ ਬਣ ਗਏ ਨੇ। ਇਹ ਦੋ ਤਿੰਨ ਇਸ਼ੂਜ਼ ਤੇ, ਇੱਕ ਤਾਂ ਸਭ ਤੋਂ ਪਹਿਲਾਂ ਲੇਬਰ ਦਾ ਜਿਹੜਾ ਇਕਰਾਰਨਾਮਾ ਰਿਹਾ ਸਿੱਖਾਂ ਦੇ ਨਾਲ ਕਿ ਜੂਨ 84 ਦੇ ਵਿੱਚ UK ਦੀ ਸਰਕਾਰ ਦੀ ਕੀ ਭੂਮਿਕਾ ਰਹੀ ਹੈ ਔਰ ਘੱਲੂਘਾਰੇ ਦੇ ਵਿੱਚ ਜਾਂ ਉਸ ਤੋਂ ਬਾਅਦ ਕੀ ਰੋਲ ਰਿਹਾ, ਉਸ ਦੀ ਫੁੱਲ ਫਲੈਜਡ ਉਹਨੂੰ ਡੀਕਲਾਸੀਫਾਈ ਕਰਨਾ ਡਾਕੂਮੈਂਟਸ ਨੂੰ ਔਰ ਉਸ ਦੀ ਫੁੱਲ ਫਲੈਜਡ ਇਨਕੁਆਇਰੀ। ਔਰ ਦੂਸਰਾ ਅਸੀਂ ਇਹ ਸਮਝਦੇ ਹਾਂ ਕਿ ਈਵਨ ਜੱਗੀ ਜੌਲ ਦੀ ਰਿਹਾਈ ਦੇ ਲਈ ਇਹ ਜਿਹੜਾ ਹੁਣ ਪੂਰਾ ਬਲੌਕ ਕਿ ਇੰਡੀਆ ਦੇ ਨਾਲ ਜਿਹੜਾ ਪੂਰਾ ਜਿਵੇਂ ਆਸਟ੍ਰੇਲੀਅਨ ਗਵਰਨਮੈਂਟ ਨੇ ਅਮਰੀਕਾ ਦੇ ਨਾਲ ਡੀਲ ਕਰਕੇ ਜਾਂ ਅਮਰੀਕਾ ਨੇ ਉਹਨਾਂ ਨਾਲ ਡੀਲ ਬਣਾ ਕੇ ਜੂਲੀਅਨ ਅਸਾਂਜ ਉਸ ਨੂੰ ਕਿੰਨੇ ਸਾਲਾਂ ਦੀ ਕੈਦ ਤੋਂ ਮੁਕਤ ਕਰਾਇਆ, ਉਹ ਵਾਪਸ ਐਜ਼ ਏ ਹੀਰੋ ਗਿਆ। ਅਸੀਂ ਸਮਝਦੇ ਹਾਂ ਵੀ ਇਹ ਦੂਸਰਾ ਪ੍ਰਾਇੋਰਟੀ ਇਸ ਦੇ ਉੱਤੇ। ਔਰ ਤੀਸਰੀ ਜਿਹੜੀ ਹੈ ਖਾਸ ਤੌਰ ਦੇ ਉੱਤੇ ਕਿਉਂਕਿ ਸਿੱਖ UK ਸਿੱਖ ਫੈਡਰੇਸ਼ਨ ਨੇ ਆਪਣੇ ਸਿੱਖ ਏਜੰਡੇ ਜਾਂ ਸਿੱਖ ਮੈਨੀਫੈਸਟੋ ਦੇ ਥੱਲੇ ਪੂਰੀ ਲੌਬੀ ਕੀਤੀ ਸੀ, ਉਹਨਾਂ ਤੋਂ ਕਮਿਟਮੈਂਟਸ ਲਈਆਂ ਕਿ ਬਈ ਤੁਸੀਂ ਕਿਹੜੇ ਏਜੰਡੇ ਨੂੰ ਸਪੋਰਟ ਕਰੋਗੇ। ਉਹਦੇ 'ਚ ਇੱਕ ਇਹ ਵੀ ਹੈ ਕਿ ਜਿਵੇਂ UK ਦੇ ਵਿੱਚ ਜਿਹੜਾ ਐਂਟਾਈ ਸੈਮੈਟਿਕ ਔਰ ਇਸਲਾਮੋਫੋਬਿਕ ਜਿਹੜੀਆਂ ਕੈਟਾਗਰੀਜ਼ ਨੇ ਉਹਨਾਂ ਥੱਲੇ ਹੇਟ ਕ੍ਰਾਈਮ ਰਿਕਾਰਡ ਹੁੰਦਾ ਹੈ, ਉੱਥੇ ਸਿੱਖਾਂ ਦੀ ਜਿਵੇਂ UK ਦੇ ਅਮਰੀਕਾ ਦੇ ਵਿੱਚ ਉਹਨੂੰ ਰੈਕਗਨਾਈਜ਼ ਕਰਵਾਇਆ ਹੋਇਆ, ਇਵੇਂ UK ਦੇ ਵਿੱਚ ਜਿਹੜਾ ਸਿੱਖਾਂ ਦੇ ਖਿਲਾਫ ਹੇਟ ਕ੍ਰਾਈਮ ਹੈ ਉਸ ਦੀ ਅੱਡ ਕੈਟਾਗਰੀ ਬਣਾਈ ਜਾਏ। ਔਰ ਇਸ ਦੇ ਨਾਲ ਜਿਹੜਾ ਦੂਸਰਾ ਪਾਰਟ ਮੈਂ ਸਮਝਦਾ ਵੀ ਜਿਹੜਾ ਸਿੱਖ ਮੈਨੀਫੈਸਟੋ ਦਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ, ਕਿਉਂਕਿ ਲੇਬਰ ਪਾਰਟੀ 'ਚ ਹਾਲਾਂ ਜਿਹੜੇ ਸਾਬਕਾ ਮਿਸਟਰ ਕਾਰਬਨ ਉਹਨਾਂ ਨੂੰ ਪਾਰਟੀ 'ਚੋਂ ਕੱਢ ਦਿੱਤਾ ਸੀ, ਉਹ ਜਿਹੜੇ ਕਿ ਬਿਲਕੁਲ ਖੁੱਲ੍ਹ ਕੇ ਐਂਟੀ ਇੰਡੀਆ ਲਾਈਨ ਲੈਂਦੇ ਸੀ, ਪਰ ਉਹਨਾਂ ਨੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਆਪਣੇ ਹਲਕੇ 'ਚੋਂ ਲੇਬਰ ਦੇ ਕੈਂਡੀਡੇਟ ਨੂੰ ਹਰਾ ਕੇ ਉਹ ਜਿੱਤੇ ਨੇ। ਔਰ ਦੂਸਰਾ ਪਾਰਟ ਅਸੀਂ ਜਿਹੜਾ ਇਸ 'ਚੋਂ ਇਹ ਦੇਖਦੇ ਹਾਂ ਕਿ ਵੀ ਜਿਹੜਾ ਰਾਈਜ਼ ਆਫ ਜਿਹੜਾ ਐਕਸਟ੍ਰੀਮ ਜਿਸ ਨੂੰ ਰਾਈਟ ਵਿੰਗਰਸ ਕਹਿੰਦੇ ਨੇ, ਫਰਾਂਸ ਦੀਆਂ ਚੋਣਾਂ ਤਾਂ ਆਲਮੋਸਟ ਜਿੱਤ ਤੱਕ ਪਹੁੰਚ ਗਏ ਸੀ ਪਰ ਬਾਕੀਆਂ ਨੇ ਉਹਨੂੰ ਰੋਕਿਆ ਹੋਇਆ ਅਜੇ। ਪਰ UK ਦੇ ਵਿੱਚ ਵੀ ਇਸ ਵਾਰ ਜਿਹੜੀ ਉਹਨਾਂ ਦੀ ਰਿਫਾਰਮ ਪਾਰਟੀ ਹੈ ਉਹਨੂੰ ਸੀਟਾਂ ਮਿਲੀਆਂ ਨੇ ਔਰ ਸਾਡੇ ਜਿਵੇਂ ਉਹ ਕਹਿੰਦੇ ਨੇ ਕਿ ਜੀ ਤਾਇਆ ਬਾਈਡਨ ਤੇ ਚਾਚਾ ਟਰੰਪ, ਚਾਚਾ ਟਰੰਪ ਨੇ ਉਸ ਰਿਫਾਰਮ ਪਾਰਟੀ ਵਾਲੇ ਨੂੰ ਵਧਾਈ ਦਿੱਤੀ ਹੈ ਜਿੱਤਣ ਦੀ, ਮਿਸਟਰ ਕਾਇਰ ਸਟਾਰਮਰ ਨੂੰ ਨਹੀਂ ਦਿੱਤੀ। ਸੋ ਇਹ ਇੱਕ ਫਿਕਰ ਵਾਲੀ ਗੱਲ ਵੀ ਹੈ। ਹਾਲਾਂ ਰਿਫਾਰਮ ਪਾਰਟੀ ਵਾਲਿਆਂ ਦੇ ਥੱਲੇ ਜਿੱਤਣ ਨੇ ਇੱਕ ਇਹਨਾਂ ਨੂੰ ਕੰਜ਼ਰਵੇਟਿਵਸ ਨੂੰ ਹਰਾਉਣ 'ਚ ਵੀ ਮਦਦ ਕੀਤੀ ਕਿਉਂਕਿ ਬਹੁਤ ਸਾਰੀਆਂ ਵੋਟਾਂ ਇਹਨਾਂ ਦੀਆਂ ਵੀ ਖਿੱਚੀਆਂ। ਔਰ ਸੈਕੰਡ ਪਾਰਟ ਅਸੀਂ ਦੇਖਦੇ ਹਾਂ ਵੀ ਸਕਾਟਿਸ਼ ਨੈਸ਼ਨਲਿਸਟ ਪਾਰਟੀ ਜਿਹੜੀ ਸਕਾਟਲੈਂਡ ਦੇ ਮੁੱਦੇ ਦੇ ਉੱਤੇ ਆਪਣੀ ਅੱਡ ਰਾਏ ਰੱਖਦੀ ਹੈ, ਉਹਨਾਂ ਦੀਆਂ ਸ਼ਾਇਦ 38-39 ਸੀਟਾਂ ਸੀ ਪਿਛਲੀ ਪਾਰਲੀਮੈਂਟ 'ਚ, ਉਹ ਕਾਫੀ ਬੁਰੀ ਤਰ੍ਹਾਂ ਉਹ ਵੀ ਪਿਟੇ ਨੇ 10-11 ਸੀਟਾਂ। ਔਰ ਇਹਨਾਂ ਤੋਂ ਇਲਾਵਾ ਲੇਬਰ ਤੋਂ ਜਿਹੜੀ ਇਹਨਾਂ ਦੀ ਲਿਬਰਲ ਡੈਮੋਕ੍ਰੈਟ ਨੇ ਉਹਨਾਂ ਦਾ ਵੀ ਵੱਡਾ ਉਛਾਲ ਆਇਆ, ਕਾਫੀ ਸੀਟਾਂ ਉਹਨਾਂ ਨੂੰ 50 ਕਿ 60 ਦੇ ਨੇੜੇ ਤੇੜੇ ਜਿਹੜੀਆਂ ਮੈਂ ਸੀਟ ਬ੍ਰੇਕਡਾਊਨ ਨਹੀਂ ਕੀਤਾ। ਪਰ ਇਸ ਸਾਰੇ ਦੇ ਥੱਲੇ ਜਿੱਥੇ ਇਹਨੇ ਹਿੰਦੂਤਵੀ ਸ਼ੋ ਬॉय ਰਿਸ਼ੀ ਸੂਨਕ ਨੇ ਮਾਫੀ ਮੰਗੀ ਹੈ ਮੁਲਕ ਤੋਂ ਵੀ ਔਰ ਕੰਜ਼ਰਵੇਟਿਵਸ ਤੋਂ ਵੀ ਕਿ ਭਾਈ ਮੇਰੀਆਂ ਨੀਤੀਆਂ ਔਰ ਦੂਜੀਆਂ ਅਰਲੀ ਇਲੈਕਸ਼ਨ ਵੀ ਕਾਲ ਕੀਤੀ, ਪਰ ਮੈਂ ਕਿਹਾ ਵੀ ਉਹ ਜਾ ਕੇ ਪਹਿਲਾਂ ਤਾਂ ਆਪਣੇ ਪੰਡਤ ਨੂੰ ਫਾਇਰ ਕਰੋ
ਜਿਹਨੇ ਤਾਂਤਰਿਕ ਜਿਹੜਾ ਯੱਗ ਕੀਤਾ ਉੱਥੋਂ ਵਾਲੇ ਮੋਦੀ ਦੇ ਨਾਲ ਮਿਲ ਕੇ ਤੇ ਅਬ ਕੀ ਵਾਰ 400 ਪਾਰ ਕਰਨਾ ਉੱਥੇ ਸੀ, ਇੱਥੇ ਉਹ ਲੇਬਰ ਵਾਲਿਆਂ ਦੇ ਖਾਤੇ 'ਚ ਪੈ ਗਿਆ ਔਰ ਉੱਥੇ ਵੀ ਉਹਨਾਂ ਦਾ ਮਾੜਾ ਹਾਲ ਤੇ ਇੱਥੇ ਵੀ ਮਾੜਾ ਹਾਲ। ਪਰ ਆਉਣ ਵਾਲੇ ਪੀਰੀਅਡ ਦੇ ਵਿੱਚ ਇਹ ਚੇਂਜ ਜਿਹੜੀ ਹੈ ਕਿੰਨੀ ਕੁ ਸਿੱਖ ਮੁੱਦਿਆਂ ਨੂੰ ਪ੍ਰਭਾਵਿਤ ਕਰੇਗੀ। ਸਰਟਨਲੀ ਜਿੰਨੇ ਬਦਤਰ ਇਹ ਕੰਜ਼ਰਵੇਟਿਵ ਹੋਣਗੇ ਉਹਦੇ ਨਾਲੋਂ ਤੋਂ ਬੈਟਰ ਹੀ ਹੋਏਗੀ। ਪਰ ਜਿਹੜੇ ਅਸੀਂ 3-4 ਮੁੱਦੇ ਜਿਹੜੇ ਹੋਪਫੁਲੀ ਇਸ ਵੇਲੇ ਜਦੋਂ ਤੁਹਾਡੇ 9 MP ਹੁੰਦੇ ਨੇ, ਆਪਣੇ ਇੱਕ ਬਲਾਕ ਬਣਦਾ ਹੈ ਔਰ ਉਹਨਾਂ 'ਚ ਦਸਤਾਰਧਾਰੀ ਹੋਏ ਨੇ, ਬੀਬੀਆਂ ਨੇ, ਔਰ ਇਹ ਅਸੀਂ ਹੋਪ ਕਰਦੇ ਹਾਂ ਕਿ ਇਹ ਆਪਣਾ ਰੋਲ ਜਿਹੜਾ ਹੈ ਅਗਰੈਸਿਵਲੀ ਪਲੇ ਕਰਨਗੇ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।